ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਹੈ ਸੈਲਮਾ ਤੋਂ, ਇੱਥੇ ਵੀ ਇੱਕ ਬੈਡ ਨਿਊਜ਼ ਆ ਰਹੀ ਆ। ਫ੍ਰੈਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਪੁਸ਼ਟੀ ਕੀਤੀ ਹੈ ਵੀ ਸੈਲਮਾ ਦਾ ਇੱਕ ਪੁਲਿਸ ਆਫਿਸਰ ਜਿਸ ਦੇ ਗੋਲੀ ਲੱਗੀ ਸੀ, ਉਸ ਦਾ ਦੇਹਾਂਤ ਹੋ ਗਿਆ ਹੈਗਾ ਆ। ਸੋ ਕਹਿੰਦੇ ਆ ਵੀ ਇਹ ਰਿਪੋਰਟਡਲੀ ਇਸ ਟਾਈਮ ਦੱਸਿਆ ਗਿਆ ਸਕੂਲ ਦੇ ਨਜ਼ਦੀਕ ਇਹ ਸ਼ੂਟਿੰਗ ਹੋਈ ਦੱਸੀ ਜਾਂਦੀ ਹੈਗੀ ਆ। ਇਹ ਜਿਹੜਾ ਪੁਲਿਸ ਅਫਸਰ ਸੈਲਮਾ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਦਾ ਸੀਗਾ। ਸੋ ਕਾਉਂਟੀ ਸ਼ੈਰਿਫ ਆਫਿਸ ਵਾਲੇ ਹੀ ਪਹੁੰਚੇ ਸੀਗੇ ਪਾਈਨ ਸਟਰੀਟ ਤੇ ਮਿਚਲ ਸਟਰੀਟ ਦੀ ਇੰਟਰਸੈਕਸ਼ਨ ਦੇ ਉੱਤੇ ਇੱਕ ਸ਼ੂਟਿੰਗ ਨੂੰ ਰਿਸਪੌਂਡ ਜਿਹੜਾ ਆ ਉਹ ਕਰਨ ਦੇ ਲਈ। ਇਹ ਸ਼ੂਟਿੰਗ ਤੋਂ ਬਾਅਦ 'ਚ ਉੱਥੇ ਨਜ਼ਦੀਕ ਹੀ ਜਿਹੜਾ ਐਰਿਕ ਵਾਈਟ ਐਲੀਮੈਂਟਰੀ ਸਕੂਲ ਆ, ਉਸ ਨੂੰ ਲੋਕਡਾਊਨ ਕਰ ਦਿੱਤਾ ਗਿਆ ਆ, ਜਿਹੜਾ ਕਿ ਕੁਛ ਹੀ ਬਲਾਕ ਦੂਰ ਸੀਗਾ। ਸੋ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੁਲਿਸ ਅਫਸਰ ਆ, ਜਿਸ ਨੂੰ ਅਜੇ ਸ਼ਨਾਖਤ ਨਹੀਂ ਉਸਦੀ ਕੀਤੀ ਗਈ, ਉਹ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ, ਪਰ ਉੱਥੇ ਆਪਣੀ ਸੱਟਾਂ ਦੀ ਮਾਰ ਨਾ ਝੱਲਦਾ ਹੋਇਆ ਉਸ ਦਾ ਦੇਹਾਂਤ ਜਿਹੜਾ ਹੋ ਗਿਆ ਹੈ। ਸੋ ਇਹ ਕੈਲੀਫੋਰਨੀਆ ਪੁਲਿਸ ਆਫਿਸਰ ਦੀ ਇਸ ਸ਼ੂਟਿੰਗ ਦੇ ਵਿੱਚ ਮੌਤ ਹੋਈ ਹੈ। ਕਲੀਅਰ ਦੇ ਇੱਕ ਘਰ ਦੇ ਵਿੱਚ ਤਿੰਨ ਜਿਹੜੇ ਆ ਲਾਸ਼ਾਂ ਮਿਲੀਆਂ ਆ। ਕਹਿੰਦੇ ਆ ਵੀ ਇਹਨਾਂ ਤਿੰਨਾਂ ਨੂੰ ਫੇਟਲੀ ਸ਼ਾਟ ਕੀਤਾ ਗਿਆ ਹੋ ਸਕਦਾ ਆ। ਤਿੰਨ ਟ੍ਰਿਪਲ ਹੋਮਿਸਾਈਡ ਦੀ ਇਸ ਟਾਈਮ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਆ। ਸੈਨ ਬਰਨਾਰਡੀਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਡੈਪਟੀਜ਼ ਰਮੋਨਾ ਪਲੇਸ ਜਿਹੜਾ ਇਲਾਕਾ ਹੈ ਮਾਊਂਟ ਕਲੀਅਰ, ਉੱਥੇ ਪਹੁੰਚੇ ਮੰਡੇ ਦੀ ਰਾਤ ਨੂੰ 9 ਵਜੇ। ਜਿਸ ਤੋਂ ਬਾਅਦ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਤਿੰਨ ਜਿਹੜੇ ਅਡਲਟ ਆ ਗਨ ਸ਼ਾਟ ਵੂਨਸ, ਗੋਲੀ ਦੇ ਜਿਹੜੇ ਸ਼ਿਕਾਰ ਆ ਉਹ ਨਜ਼ਰ ਆਏ। ਤਿੰਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ, ਸੋਨੀਆ ਰਮੀਰਜ਼, ਜਾਰਜ ਰਮੀਰਜ਼ 68 ਤੇ 66 ਸਾਲਾਂ ਦੇ, ਤੇ ਡੇਵਿਡ ਰੈਂਟੀਰੀਆ 43 ਸਾਲਾਂ ਦਾ। ਤਿੰਨੇ ਦੇ ਤਿੰਨੇ ਜਿਹੜੇ ਆ ਉਸੇ ਮਾਊਂਟ ਕਲੀਅਰ ਦੇ ਰਹਿਣ ਵਾਲੇ ਜਿਹੜੇ ਉਹ ਦੱਸੇ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਹਾਲ ਦੀ ਘੜੀ ਇਹ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਇਹ ਕਿਸ ਨੇ ਕੀਤਾ ਹੋ ਸਕਦਾ ਆ। ਕਹਿੰਦੇ ਵੀ ਉੱਥੇ ਦੇ ਜਿਹੜੇ ਨੇਬਰ ਆ ਕ੍ਰਿਸ ਸੈਂਚਜ਼, ਉਹਨੇ ਕਿਹਾ ਆ ਵੀ ਜਿਹੜੇ ਇੱਥੇ ਰਹਿ ਰਹੇ ਸੀ ਉਹਨਾਂ ਵਿੱਚੋਂ ਕਹਿੰਦੇ ਵੀ ਮੈਨੂੰ ਲੱਗਦਾ ਹੈ ਵੀ ਕੋਈ ਗੈਂਗ ਰਿਲੇਟਡ ਉੱਥੇ ਰਹਿ ਰਿਹਾ ਸੀਗਾ। ਸੋ ਹੋ ਸਕਦਾ ਹੈ ਵੀ ਇਹ ਵੀ ਗੈਂਗ ਰਿਲੇਟਡ ਕਿਲਿੰਗ ਹੋਵੇ। ਅਜੇ ਰੀਸੈਂਟਲੀ ਆਪਾਂ ਟਲੈਰੀ ਕਾਉਂਟੀ ਦੇ ਵਿੱਚ ਦੇਖਿਆ ਸੀਗਾ ਵੀ 6 ਜਾਣਿਆਂ ਨੂੰ ਇੱਕ ਘਰ ਦੇ ਵਿੱਚ ਕਤਲੋਗਾਰਤ ਜਿਹੜੀ ਉਹ ਕੀਤੀ ਗਈ ਸੀ, ਜਿਸ ਤੋਂ ਬਾਅਦ 'ਚ ਕੱਲ੍ਹ ਟਲੈਰੀ ਕਾਉਂਟੀ ਦੇ ਸ਼ੈਰਿਫ ਦੱਸ ਰਹੇ ਸੀਗੇ ਵੀ ਭਾਈ 7000 ਤੋਂ ਵੱਧ ਵੱਖ-ਵੱਖ ਦੋ ਗੈਂਗਾਂ ਦੇ ਬੰਦੇ ਜਿਹੜੇ ਆ ਉਸ ਕਾਉਂਟੀ 'ਚ ਰਹਿ ਰਹੇ ਆ। ਸੋ ਇਹ ਕਿੱਦਾਂ ਦੀ ਸਥਿਤੀ ਜਿਹੜੀ ਇਸ ਟਾਈਮ ਇੱਥੇ ਬਣਦੀ ਜਾ ਰਹੀ ਆ, ਇਹ ਜਿਹੜੀ ਹੈ ਇਸ ਟਾਈਮ ਬੜੀ ਜਿਹੜੀ ਆ ਉਹ ਮੁਸ਼ਕਿਲ ਦਾ ਸਬੱਬ ਲੋਕਾਂ ਦੇ ਲਈ ਬਣਦਾ ਜਾ ਰਿਹਾ।